बिस्मिल्लाहिर्रहमानिर्रहीम। अस्सलाम वालेकुम यूट्यूब के साथियों। इस वीडियो में हरजीत सिंह इंडिया वालों की छतरोल कर रहे हैं। उन्होंने बार बार इस बात का तकाजा कर रहे हैं कि आप लोग बाज आ जाओ, आप पाकिस्तान पे बिला वजह इल्ज़ाम मत लगाया करो, क्योंकि पाकिस्तान एक बेहतरीन मुल्क है, वहाँ की कौम भी बेहतरीन कौम है, वहाँ के लोग बहुत अच्छे हैं, वो बिला वजह किसी को तंग नहीं करते, ना ही किसी के काम में इंटरफेयर करते हैं और ना ही किसी को परेशान करते हैं। ये सिर्फ इंडिया वालों का, इंडियन मीडिया का ही काम है कि वो पाकिस्तानियों को बदनाम करने पे तुला हुआ है। अपने मीडिया के ज़रिए, अपने हर किस्म के प्लेटफार्म के ज़रिए वो पाकिस्तानियों को हमेशा से बदनाम करता रहा है, हर बात का इल्ज़ाम पाकिस्तान पे लगा देता है। और इसकी एक मेन रीज़न ये है कि वो इलेक्शन जीतने के लिए ऐसा करते हैं। उनकी गवर्नमेंट, उनके जो सियासतदान हैं, वो पाकिस्तान का नाम और कश्मीर को स्पेशली अपने काज के लिए इस्तेमाल करते हैं। उनके लिए कश्मीर काज इसलिए नहीं है कि इसको सॉल्व किया जाए, इस मसले को हल किया जाए। उनके लिए कश्मीर का मसला हल करना कोई अहमियत नहीं रखता, बल्कि वो इस मसले की वजह से इलेक्शन जीतते हैं और पाकिस्तान का नाम भी इस्तेमाल करके वो हमेशा इलेक्शन जीतते आ रहे हैं और ऐसा ही होता चला आ रहा है। सरदार जी इस वीडियो में एक दूसरे सरदार का जिक्र कर रहे हैं, मनिंदरजीत सिंह बिट्टा, और इसको खूब गालियों से नवाज रहे हैं कि ये सिर्फ नाम नेहाद सिख है, इसमें सिखों वाली कोई बात नहीं है। इमरान खान के मुज़ाकरात की दावत की वजह से इंडिया के लोगों को ये बात समझ आ चुकी है कि उनकी अपनी गवर्नमेंट इस बात की जिम्मेदार है कि वो कश्मीर का मसला हल नहीं करवा रही। हाँ जी, अस्सलाम वालेकुम, सत श्री अकाल, नमस्कार ते दंगे मातरम साथियों, जय आर्यवर्त। ज़्यादा लम्मी गल नहीं करनी, छोटा जिहा ही आ। एक्चुअली ਤੁਹਾਨੂੰ ਪਤਾ ਹੀ ਆ, ਤੁਸੀਂ ਵੇਖਿਆ ਹੋਣਾ ਆ ਵੀ ਇੱਕ ਤਾਂ ਮਤਲਬ ਟਿੱਡੀਆਂ ਨੇ ਹਮਲਾ ਕਰ ਦਿੱਤਾ ਆ, ਤੇ ਇੱਕ ਤੁਸੀਂ ਆ ਪਿਛਲੇ ਦਿਨਾਂ 'ਚ ਡਿਬੇਟ ਵੇਖੀ ਹੋਣੀ ਆ, MS ਬਿੱਟਾ ਸਾਹਿਬ ਤੇ ਉਧਰੋਂ ਪਾਕਿਸਤਾਨੀ 3-4 ਭਰਾ ਸੀ ਤੇ ਉਹ ਆਏ, ਜਾਣੀ ਕਿ ਪੂਰਾ ਅਰਨਬ ਗੋਸਵਾਮੀ ਨੇ ਪੂਰਾ ਤਮਾਸ਼ਾ ਬਣਾਇਆ ਉਸ ਡਿਬੇਟ ਦੇ ਵਿੱਚ। ਤੇ ਪਹਿਲਾਂ ਤਾਂ ਇਹ ਆ ਵੀ ਜਿਹੜੀਆਂ ਟਿੱਡੀ ਹਮਲਾ ਹੋਇਆ, ਜਿੰਨੇ ਟਿੱਡੀ ਐਂਕਰ ਸੀ ਸਾਰੇ ਇਕੱਠੇ ਹੋ ਗਏ, ਉਹਨਾਂ ਨੇ ਪੂਰੀਆਂ ਪੁੱਛਾਂ ਚੁੱਕ ਲੀਆਂ ਵੀ ਇਹ ਜੀ ਪਾਕਿਸਤਾਨ ਵੱਲੋਂ ਹਮਲਾ ਹੋਇਆ, ਵੀ ਜਿਵੇਂ ਉਹਨਾਂ ਕੋਲੋਂ AK-47 ਫੜੀਆਂ ਗਈਆਂ, ਪੂਰਾ ਤਮਾਸ਼ਾ ਬਣਾਇਆ। ਜਾਣੀ ਕਿ ਲੋਕਾਂ ਦਾ ਲੈਵਲ ਇਹ ਬਣਾ ਦਿੱਤਾ ਆ ਵੀ ਕੋਈ ਵੀ ਗੱਲ ਹੋਵੇ, ਜੇ ਪਾਕਿਸਤਾਨ ਵਾਲੇ ਪਾਸਿਓਂ ਤੇਜ਼ ਹਵਾ ਵੀ ਆ ਜਾਵੇ ਨਾ, ਉਹਦੇ ਵਿੱਚ ਵੀ ਪਾਕਿਸਤਾਨ ਦੀ ਸਾਜ਼ਿਸ਼ ਨੂੰ ਸ਼ਾਮਲ ਕਰ ਲਿਆ ਜਾਂਦਾ ਆ ਵੀ ਭਾਈ ਪਾਕਿਸਤਾਨ ਦੀ ਸਾਜ਼ਿਸ਼ ਆ। ਹੁਣ ਟਿੱਡੀਆਂ ਦੇ ਉੱਤੇ ਵੀ ਜਾਣੀ ਕਿ ਲੋਕਾਂ ਦਾ ਮਾਈਂਡ ਸੈੱਟ ਹੀ ਇਹੋ ਜਿਹਾ ਬਣਾ ਦਿੱਤਾ ਆ ਵੀ ਸਵੇਰੇ ਸ਼ਾਮ ਪਾਕਿਸਤਾਨ ਦੇ ਖਿਲਾਫ ਗੱਲ। ਤੇ ਇੱਕ ਇਹ ਆ ਵੀ ਹੁਣ ਚਾਈਨਾ ਵਾਲੇ ਪਾਸਿਓਂ ਜੁੱਤੀਆਂ ਪੈਂਦੀਆਂ ਪਈਆਂ ਆ, ਤੇ ਹੁਣ ਉਸ ਚੀਜ਼ ਨੂੰ ਕਵਰ ਕਰਨਾ ਆ। ਇਹੋ ਜਿਹੀਆਂ ਜਾਣ ਬੁੱਝ ਕੇ ਡਿਬੇਟਸ ਕਰਾਈਆਂ ਜਾ ਰਹੀਆਂ ਆ ਪਾਕਿਸਤਾਨ ਵਾਲੇ ਪਾਸਿਓਂ, ਐਂਕਰਾਂ ਨੂੰ, ਉਹ ਮਤਲਬ ਪੈਨਲਿਸਟਾਂ ਨੂੰ ਸੱਦ ਕੇ, ਤੇ ਇਧਰੋਂ ਬਿੱਟੇ ਵਰਗੇ, GD ਬਖਸ਼ੀ ਵਰਗੇ ਤੇ ਮੇਜਰ ਗੌਰਵਾਰੀਆ ਨੂੰ ਬਹਾ ਕੇ, ਜਾਣੀ ਕਿ ਜਿਹੜਾ ਬਿੱਟਾ ਆ ਉਹਨੂੰ ਇੱਕ ਜੋਕਰ ਦੀ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਆ। ਕਈਆਂ ਨੂੰ ਗੁੱਸਾ ਲੱਗਦਾ ਹੋਣਾ ਆ ਵੀ ਇਹਦੇ ਸਿਰ ਤੇ ਪੱਗ ਬੰਨੀ ਆ, ਪਰ ਇਹ ਸਾਈਕਲ ਚੋਰ ਆ, ਇੱਕ ਨੰਬਰ ਦਾ ਕੁੱਤਾ ਬੰਦਾ ਆ। ਪੰਜਾਬ ਦੇ ਵਿੱਚ ਇਹ ਰਹਿ ਨਹੀਂ ਸਕਦਾ, ਦਿੱਲੀ 'ਚ ਰਹਿੰਦਾ ਆ, ਦਾਅਵੇ ਇਹ ਕਰਦਾ ਆ ਵੀ ਇਹਦੇ ਤੇ ਬੰਬ ਅਟੈਕ ਹੋਏ, ਆ ਹੋਏ, ਸਭ ਇਹਨੇ ਆਪ ਹੀ ਕਰਾਏ। ਵੀ ਇਹੋ ਜਿਹੇ ਬੰਦੇ ਹੁੰਦੇ ਹੀ ਆ ਜਿਹੜੇ ਸਰਕਾਰ ਦੀ ਖੁਸ਼ਾਮਦੀ ਕਰਦੇ ਆ ਤੇ ਸਹੂਲਤਾਂ ਲੈਣ ਵਾਸਤੇ ਇਹ ਸਾਰਾ ਕੁਝ ਕਰਾਉਂਦੇ ਆ। ਹੁਣ ਵੀ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਆ, ਵੇਖਿਆ ਹੀ ਹੋਣਾ ਆ ਵੀ ਕਿਹੜੇ ਆ ਜਿਹੜੇ ਹਿੰਦੂ ਲੀਡਰ ਹੈਗੇ ਆ, ਉਹ ਆਪਦੇ ਆਪ ਤੇ ਖੁਦ ਹੀ ਅਟੈਕ ਕਰਵਾਉਂਦੇ ਆ ਸਿਕਿਉਰਿਟੀ ਲੈਣ ਵਾਸਤੇ। ਐਵੇਂ ਦੀਆਂ ਬਿੱਟੇ ਦੀਆਂ ਕਰਤੂਤਾਂ ਆ। ਹੈਗਾ ਇਹ ਚੋਰ ਆ, ਭੁੱਖਾ ਇੱਕ ਨੰਬਰ ਦਾ ਸੀ ਇਹ। ਹੁਣ ਸਿਕਿਉਰਿਟੀਆਂ ਮਿਲ ਗਈਆਂ, ਉਹ ਸਿਕਿਉਰਿਟੀਆਂ ਨੂੰ ਬਹਾਲ ਰੱਖਣ ਵਾਸਤੇ ਇਹ ਸਾਰਾ ਕੁਝ ਕਰਦੇ ਆ। ਤੇ ਮੇਜਰ ਗੌਰਵਾਰੀਆ ਵਰਗੇ, ਤੁਸੀਂ ਉਹ ਡਿਬੇਟ ਵੇਖਿਓ ਵੀ ਉਹਦੇ ਵਿੱਚ ਹੁੰਦਾ ਕੀ ਪਿਆ ਆ, ਵੀ ਕੋਈ ਡਿਬੇਟ ਵਾਲੀ ਉਹਦੇ ਵਿੱਚ ਗੱਲ ਹੈਗੀ ਆ। ਮੈਂ ਤਾਂ ਪਾਕਿਸਤਾਨੀ ਭਰਾਵਾਂ ਨੂੰ ਵੀ ਕਹੂੰਗਾ ਵੀ ਤੁਸੀਂ ਕਿਸੇ ਵੀ ਇੰਡੀਅਨ ਚੈਨਲ ਤੇ ਨਾ ਆਓ, ਇਹ ਜਾਣ ਬੁੱਝ ਕੇ ਪ੍ਰਾਪੋਗੰਡਾ ਕਰਦੇ ਆ, ਤੁਹਾਡੀ ਕਿਸੇ ਦੀ ਆਵਾਜ਼ ਚੱਲਣ ਨਹੀਂ ਦਿੰਦੇ। ਇਧਰੋਂ ਇਹਨਾਂ ਨੇ ਬਕਵਾਸ ਸ਼ੁਰੂ ਕਰਨਾ ਹੁੰਦਾ ਆ, ਤੇ ਬਿੱਟੇ ਵਰਗੇ ਕੁੱਤੇ ਇਹਨਾਂ ਨੇ ਭਾਏ ਹੋਏ ਆ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ।
ਮੈਂ ਤਾਂ ਇਹ ਵੀ ਸੋਚਦਾ ਆ ਵੀ ਇਹ ਕਰਤਾਰਪੁਰ ਕੋਰੀਡੋਰ ਜਿੱਦਣ ਦਾ ਖੁੱਲਿਆ ਆ ਨਾ, ਇਹਨਾਂ ਦੀ ਪੇਸ਼ ਨਹੀਂ ਜਾਂਦੀ ਪਈ। ਇਹ ਚਾਹੁੰਦੇ ਆ ਵੀ ਸਿੱਖ ਚਿਹਰਿਆਂ ਨੂੰ ਬਹਾ ਕੇ ਪੱਗਾਂ ਵਾਲਿਆਂ ਨੂੰ ਪਾਕਿਸਤਾਨ ਦੇ ਖਿਲਾਫ ਬਕਵਾਸ ਕਰਾਇਆ ਜਾਵੇ ਤੇ ਜੋ ਕੁਛ ਵਧੀਆ ਮਾਹੌਲ ਬਣਿਆ ਹੋਇਆ ਆ ਵੀ ਉਹ ਸਾਰਾ ਖਰਾਬ ਹੋ ਜਾਵੇ। ਇਹ ਚਾਹੁੰਦੇ ਆ ਵੀ ਪਾਕਿਸਤਾਨੀ ਲੋਕਾਂ ਦੇ ਮਨ ਦੇ ਅੰਦਰ ਇਹ ਨਫ਼ਰਤ ਪੈਦਾ ਹੋਵੇ ਪੱਗਾਂ ਵਾਲਿਆਂ ਨੂੰ ਵੇਖ ਕੇ। ਉਹ ਹੁਣ ਬਰਦਾਸ਼ਤ ਨਹੀਂ ਹੁੰਦਾ ਪਿਆ। ਇਹ ਤਮਾਸ਼ੇ ਤਾਂ ਹੀ ਇੰਨੇ ਦਿਨਾਂ ਦੇ ਚੱਲਦੇ ਪਏ ਆ, ਬਿੱਟੇ ਨੂੰ ਬਹਾ ਲੈਂਦੇ ਆ, ਇੱਕ ਅੱਧਾ ਹੋਰ ਕੋਈ ਜਰਨਲ ਸੱਦ ਕੇ ਤੇ ਫਿਰ ਬਕਵਾਸਬਾਜੀ ਸ਼ੁਰੂ ਹੋ ਜਾਂਦੀ ਆ। ਤੇ ਪਾਕਿਸਤਾਨੀ ਜਿਹੜੇ ਪੈਨਲਿਸਟ ਆ ਉਹਨਾਂ ਨੂੰ ਵੀ ਚਾਹੀਦਾ ਆ ਵੀ ਡਿਬੇਟ ਤੁਸੀਂ ਆਪਦੇ ਚੈਨਲਾਂ ਤੇ ਵੇਖੋ ਵੀ ਕਿਵੇਂ ਡਿਬੇਟ ਹੁੰਦੀ ਆ। ਤੁਹਾਡੇ ਵਾਲੇ ਪਾਸੇ ਲੱਖ ਦਰਜੇ ਮੀਡੀਆ ਚੰਗਾ ਆ ਸਾਡੇ ਨਾਲੋਂ। ਤੁਸੀਂ ਵੇਖੋ ਵੀ ਉਹ ਤੁਸੀਂ ਆਪਦੇ ਲੋਕਲ ਮੀਡੀਆ ਤੇ ਕਿਵੇਂ ਆਪਸ ਦੇ ਵਿੱਚ ਡਿਬੇਟ ਕਰਦੇ ਆ। ਤੇ ਇੰਡੀਅਨ ਮੀਡੀਆ ਤਾਂ ਐ ਆ ਵੀ ਜਿਵੇਂ ਉਹ ਭੁੱਖੇ ਕੁੱਤਿਆਂ ਨੂੰ ਰੋਟੀ ਪਾਈ ਹੁੰਦੀ ਆ ਤੇ ਉਹ ਸਾਰੇ ਇੱਕੇ ਵਾਰੀ ਟੁੱਟ ਕੇ ਪੈ ਜਾਂਦੇ ਆ। ਤੇ ਕੀ ਉਸ ਡਿਬੇਟ ਦੇ ਵਿੱਚ ਬਿੱਟੇ ਨੇ ਕੀ ਤਮਾਸ਼ਾ ਬਣਾਇਆ, ਜਾਣੀ ਕਿ ਆਪਦੀਆਂ ਬੁਰਕੀਆਂ ਵਾਸਤੇ ਨੇ ਸਿੱਖਾਂ ਨੂੰ ਬਦਨਾਮ ਕਰਨ ਦਾ ਠੇਕਾ ਲਿਆ ਹੋਇਆ ਆ। ਤੇ ਉਹਦੇ ਵਿੱਚ ਤੁਸੀਂ ਵੇਖ ਲਓ ਇੱਕ ਦੂਜੇ ਨੂੰ ਤੀਰ ਕਰੀ ਜਾਂਦੇ ਆ। ਉਹ ਪਾਕਿਸਤਾਨ ਵਾਲੇ ਪਾਸਿਓਂ ਵੀ ਸੀ ਕੋਈ, ਉਹ ਪਤਾ ਨਹੀਂ ਉਹਦੇ ਹੱਥ ਵਿੱਚ ਕੀ ਫੜਿਆ ਸੀ, ਉਹ ਪਤਾ ਨਹੀਂ ਅੱਗੋਂ ਕੀ ਕਰੀ ਜਾਂਦਾ ਆ। ਜਾਣੀ ਕਿ ਪੂਰਾ ਤਮਾਸ਼ਾ ਬਣਾਇਆ ਉਸ ਡਿਬੇਟ ਦੇ ਵਿੱਚ। ਫਿਰ ਟਿੱਡੀਆਂ ਵਾਲੀ ਗੱਲ ਆ ਗਈ। ਟਿੱਡੀਆਂ ਦੇ ਉੱਤੇ ਇਹਨਾਂ ਨੇ ਪੂਰਾ ਤਮਾਸ਼ਾ ਬਣਾਇਆ। ਇੰਟਰਨੈਸ਼ਨਲ ਮੀਡੀਆ ਹੱਸਦਾ ਪਿਆ ਆ। ਤੁਸੀਂ ਇੰਗਲਿਸ਼ ਚੈਨਲਾਂ ਨੂੰ ਸੁਣੋ ਵੀ ਉਹ ਕੀ ਡਿਬੇਟ ਕਰਦੇ ਪਏ ਆ। ਇੰਡੀਅਨ ਮੀਡੀਆ, ਉਹ ਕਬੂਤਰ ਆਇਆ, ਕਬੂਤਰ ਨੂੰ ਫੜ ਕੇ ਤੇ ਪਿੰਜਰੇ 'ਚ ਪਾਇਆ ਆ। ਦੁਨੀਆ ਹੱਸਦੀ ਪਈ ਆ, ਦੁਨੀਆ ਹੱਸਦੀ ਪਈ ਆ ਵੀ ਇਹ ਕੀ ਪਖੰਡ ਕਰਦੇ ਪਏ ਆ। ਵੀ ਇਹਨਾਂ ਲੋਕਾਂ ਦਾ ਜਿਹੜਾ ਦਿਮਾਗੀ ਲੈਵਲ ਆ ਵੀ ਇੰਨਾ ਲੋ ਆ ਵੀ ਲੋਕ ਇਹਨਾਂ ਨੂੰ ਬਰਦਾਸ਼ਤ ਕਰਦੇ ਪਏ ਆ। ਲੋਕਾਂ ਨੂੰ ਜਾਂ ਤਾਂ ਹਿੰਦੁਸਤਾਨੀ ਸਾਰੇ ਜਿਵੇਂ ਕਹਿੰਦੇ ਹੁੰਦੇ ਵੀ ਹੈ ਹੀ ਅਕਲੋਂ ਖਾਲੀ ਆ, ਜਾਂ ਧੱਕੇ ਨਾਲ ਉਹਨਾਂ ਨੂੰ ਇਹ ਸਾਰਾ ਕੁਝ ਪਰੋਸਿਆ ਜਾ ਰਿਹਾ ਆ ਵੀ ਉਹਨਾਂ ਦਾ ਮੇਨ ਮੁੱਦਿਆਂ ਤੋਂ ਧਿਆਨ ਭਟਕਾਉਣ ਵਾਸਤੇ ਵੀ ਜਿੱਧਰੋਂ ਜੁੱਤੀਆਂ ਪੈਂਦੀਆਂ ਪਈਆਂ ਚਾਈਨਾ ਵਾਲੇ ਪਾਸਿਓਂ ਵੀ ਉਧਰਲੇ ਪਾਸੇ ਧਿਆਨ ਨਾ ਜਾਵੇ। ਇਹਨਾਂ ਨੂੰ ਪਾਕਿਸਤਾਨ ਤੋਂ ਪੈਨਲਿਸਟ ਸੱਦ ਕੇ ਇਧਰ ਨੂੰ ਤਮਾਸ਼ਾ ਬਣਾ ਦਿਓ। ਕਬੂਤਰ ਆ ਗਿਆ ਜੀ, ਕਬੂਤਰ ਫੜ ਲਿਆ। ਤੇ ਫਿਰ ਇਹ ਅਜੇ ਕਬੂਤਰ ਤੇ ਖੜੇ ਹੋਏ ਆ ਵੀ ਜਾਣੀ ਇਹਨਾਂ ਨੂੰ ਐਂ ਲੱਗਦਾ ਆ ਵੀ ਖਰੇ ਕਬੂਤਰ ਨਾਲ ਜਸੂਸੀ ਹੁੰਦੀ ਆ, ਜਾਂ ਪਾਕਿਸਤਾਨ ISI ਨੇ ਟਿੱਡੀਆਂ ਨਾਲ ਹੀ ਹਮਲਾ ਕਰ ਦਿੱਤਾ ਆ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਆ ਵੀ ਅਮਰੀਕਾ ਨੇ ਡਰੈਗਨ ਭੇਜਿਆ ਆ ਸਪੇਸ ਦੇ ਵਿੱਚ, ਇੰਟਰਨੈਸ਼ਨਲ ਸਪੇਸ ਸੈਂਟਰ ਦੇ ਵਿੱਚ। ਭਾ ਬੌਬ ਤੇ ਭਾ ਡਗ ਦੋਵੇਂ ਜਾਣੇ ਰੋਟੀ ਪਾਣੀ ਲੈ ਕੇ ਗਏ ਆ ਉੱਥੇ। ਸਪੇਸ ਕਰਾਫਟ ਨਵਾਂ ਨਹੀਂ ਤਾਂ ਪਹਿਲਾਂ ਉੱਥੇ ਮਤਲਬ ਉਹ ਪਲੇਨ ਤੇ ਜਾਂਦੇ ਸੀ, ਉਹ ਜਿਹੜਾ ਸਪੈਸ਼ਲ ਪਲੇਨ ਸੀ ਜਿਹਨੂੰ ਰਿਟਾਇਰ ਕਰ ਦਿੱਤਾ ਆ ਹੁਣ। ਜਾਣੀ ਕਿ ਦੁਨੀਆ ਕਿਹੜੇ ਪਾਸੇ ਨੂੰ ਜਾ ਰਹੀ ਆ, ਵੀ ਕਿੰਨੀ ਤਰੱਕੀ ਹੋ ਰਹੀ ਆ। ਨਾਸਾ ਕੀ ਕਰ ਰਿਹਾ ਆ, ਹੋਰ ਕੰਟਰੀਆਂ ਕੀ ਕਰ ਰਹੇ ਆ, ਇਹ ਕਬੂਤਰਾਂ ਦੇ ਦਿਵਾਲੇ ਹੋਏ ਆ ਜਾਂ ਟਿੱਡੀਆਂ ਦੇ ਦਿਵਾਲੇ ਹੋਏ ਆ। ਇਹਨਾਂ ਨੇ ਲੋਕਾਂ ਦਾ ਦਿਮਾਗ ਸਾਫ਼ ਕਰ ਦਿੱਤਾ ਆ। ਜਿਹੜੇ ਲੋਕਲ ਆਮ ਇੰਡੀਅਨ ਲੋਕ ਆ ਨਾ, ਉਹ ਸਵੇਰੇ ਸ਼ਾਮ ਸੋਚਦੇ ਹੀ ਇਹ ਆ ਵੀ ਪਤਾ ਨਹੀਂ ਪਾਕਿਸਤਾਨ ਦੇ ਵਿੱਚ ਪਤਾ ਨਹੀਂ ਸਾਰੇ ਰਫਲਾਂ ਹੀ ਚੁੱਕੀ ਫਿਰਦੇ ਆ ਵੀ ਜਿਹੜਾ ਗੈਰ ਮੁਸਲਿਮ ਉੱਥੇ ਦਿਸਦਾ ਆ ਵੀ ਉਹਨੂੰ ਉਹ ਸ਼ੂਟ ਕਰ ਦਿੰਦੇ ਆ। ਇਹਨਾਂ ਨੇ ਇਹੋ ਜਿਹਾ ਮਾਹੌਲ ਬਣਾਇਆ ਹੋਇਆ ਆ। ਤੇ ਹੁਣ ਫਿਰ ਟਾਰਗੇਟ ਉਹੀ ਆ, ਬਿੱਟੇ ਹਰਾਂ ਨੂੰ ਦੁਬਾਰਾ ਮੀਡੀਆ ਤੇ ਸੱਦਣ ਦਾ ਰੀਜ਼ਨ ਇਹ ਹੀ ਆ ਵੀ ਸਿੱਖਾਂ ਦੇ ਖਿਲਾਫ ਪਾਕਿਸਤਾਨ ਦੇ ਵਿੱਚ ਮਾਹੌਲ ਤਿਆਰ ਕੀਤਾ ਜਾਵੇ। ਵੀ ਜਦੋਂ ਪੱਗ ਵਾਲਾ ਬਹਿ ਕੇ ਟੀਵੀ ਦੇ ਉੱਤੇ ਪਾਕਿਸਤਾਨ ਦੇ ਖਿਲਾਫ ਬਕਵਾਸ ਕਰੂਗਾ, ਪਾਕਿਸਤਾਨੀਆਂ ਨੂੰ ਗਾਲਾਂ ਕੱਢੂਗਾ, ਉਹਨਾਂ ਨੂੰ ਟਾਂਚ ਕਰੂਗਾ, ਤੇ ਇਹ ਨੈਚੁਰਲੀ ਇਨਸਾਨ ਦਾ ਬਿਹੇਵ ਵੀ ਇਹੋ ਜਿਹਾ ਹੁੰਦਾ ਆ ਵੀ ਜੇ ਕੋਈ ਬੰਦਾ ਕਿਸੇ ਨੂੰ ਕੁਝ ਕਹਿੰਦਾ ਆ ਤੇ ਅੱਗੋਂ ਰਿਐਕਟ ਤਾਂ ਉਹਦਾ ਨੋਰਮਲੀ ਆ, ਉਹ ਹੋਣਾ ਹੀ ਹੋਣਾ ਆ। ਤੇ ਜਾਣੀ ਪਲਾਨਗਾ ਇਹ ਆ। ਤੇ ਬਿੱਟੇ ਨੂੰ ਉਹ ਜਿਹੜੇ ਪਾਕਿਸਤਾਨੀ ਮਤਲਬ ਪੈਨਲਿਸਟ ਸੀ ਉਹ ਅੱਗੋਂ ਉਹਨੂੰ ਕਹਿੰਦੇ ਪਏ ਆ ਵੀ ਤੂੰ ਗਦਾਰ ਆ, ਵੀ ਆਰਮੀ ਨੇ ਕੀ ਕੁਛ ਕੀਤਾ, ਵੀ ਹਰਿਮੰਦਰ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਅਟੈਕ ਕੀਤਾ, ਵੀ ਤੂੰ ਗਦਾਰ ਆ, ਸਿੱਖਾਂ ਦਾ ਗਦਾਰ ਆ। ਇਹ ਪਾਕਿਸਤਾਨੀ ਭਰਾਵਾਂ ਨੂੰ ਵੀ ਬੇਨਤੀ ਆ ਵੀ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈਗੀ, ਸਾਨੂੰ ਆਪਣੇ ਆਪ ਹੀ ਪਤਾ ਆ। ਤੇ ਤੁਸੀਂ ਮਿਹਰਬਾਨੀ ਕਰੋ ਇੰਡੀਅਨ ਚੈਨਲਾਂ ਦਾ ਖਹਿੜਾ ਛੱਡੋ। ਇਹਨਾਂ ਦੇ ਉੱਤੇ ਆ ਕੇ ਕਿਸੇ ਵੀ ਕਮਿਊਨਿਟੀ ਨੂੰ ਭਾਸ਼ਣ ਦੇਣ ਦੀ ਲੋੜ ਨਹੀਂ ਵੀ ਭਾਈ ਤੁਸੀਂ ਕੀ ਕਰੋ ਜਾਂ ਤੁਹਾਡੇ ਕਿਹੜੇ ਗਦਾਰ ਆ। ਸਾਨੂੰ ਸਭ ਕੁਝ ਪਤਾ ਆ। ਤੁਸੀਂ ਆਪਦੇ ਮੁਲਕ ਦੇ ਵਿੱਚ ਆਪਦੇ ਟੀਵੀ ਚੈਨਲਾਂ ਤੇ ਬਹਿਸਾਂ ਕਰੋ, ਜੀ ਸਦਕੇ ਕਰੋ। ਤੁਹਾਡੇ ਇੱਧਰ ਆਉਣ ਨਾਲ, ਤੁਹਾਡੇ ਨਾਲ ਗੱਲਾਂ ਕਰਨ ਨਾਲ ਮਾਹੌਲ ਹੋਰ ਖਰਾਬ ਹੁੰਦਾ ਆ।
ਜੋ ਕੁਝ ਅਸੀਂ ਅਚੀਵ ਕੀਤਾ ਆ ਨਾ ਉਹਦੇ ਤੇ ਵੀ ਪਾਣੀ ਫਿਰਦਾ ਆ। ਤੇ ਮਿਹਰਬਾਨੀ ਆ, ਸ਼ੁਕਰੀਆ ਆ ਤੁਹਾਡਾ ਸਾਰਿਆਂ ਦਾ ਵੀ ਜੇ ਤੁਸੀਂ ਚੰਗੀ ਤਰ੍ਹਾਂ ਸੋਚੋਗੇ, ਵੇਖੋਗੇ ਵੀ ਹੋ ਕੀ ਰਿਹਾ ਆ, ਇਹਨਾਂ ਦੀ ਪਲੈਨਿੰਗ ਕੀ ਆ। ਪਲੈਨਿੰਗ ਇਹਨਾਂ ਦੀ ਹੋਰ ਕੁਛ ਨਹੀਂ, ਇਹਨਾਂ ਨੂੰ ਕੋਈ ਮਸਲਾ ਨਹੀਂ। ਚਾਈਨਾ ਭਾਵੇਂ ਇਹਨਾਂ ਦੇ ਘਰ ਲਦਾਖ ਤੱਕ ਵੀ ਆ ਗਿਆ ਨਾ, ਇਹਨਾਂ ਨੂੰ ਉਹਦੇ ਨਾਲ ਨਹੀਂ ਕੋਈ ਮਸਲਾ ਹੈਗਾ। ਇਹਨਾਂ ਨੂੰ ਪਾਕਿਸਤਾਨ ਨਾਲ ਪ੍ਰੋਬਲਮ ਆ ਤੇ ਉਹ ਦਿਸਦੀ ਪਈ ਆ ਵੀ ਹੁਣ ਕਰੰਟ ਮਾਮਲਾ ਕੁਝ ਹੋਰ ਚੱਲਦਾ ਪਿਆ ਆ ਤੇ ਪਰ ਡਿਸਕਸ਼ਨ ਪਾਕਿਸਤਾਨ ਤੇ ਹੋ ਰਹੀ ਆ। ਤੇ ਪਾਕਿਸਤਾਨ ਨਾਲ ਤਾਂ ਪ੍ਰੋਬਲਮ, ਉਹ ਤਾਂ ਜਿਵੇਂ ਕਹਿੰਦੇ ਹੁੰਦੇ ਅਸੀਂ ਉਂਝ ਹੀ ਅਸੈਪਟ ਹੀ ਨਹੀਂ ਕਰਦੇ ਵੀ ਪਾਕਿਸਤਾਨ ਭਾਵੇਂ ਬਣ ਗਿਆ ਆ ਇੱਕ ਨਿਊਕਲੀਅਰ ਪਾਵਰ ਆ, ਪਰ ਅਸੀਂ ਜੇਨੀ ਤੌਰ ਤੇ ਉਹਨੂੰ ਅਜੇ ਤੱਕ ਅਸੈਪਟ ਥੋੜੀ ਕੀਤਾ ਆ ਵੀ ਪਾਕਿਸਤਾਨ ਇੱਕ ਮੁਲਕ ਆ। ਤੇ ਇੰਨੀਆਂ ਕੁ ਗੱਲਾਂ ਬਾਤਾਂ ਸੀ। ਕਿਸੇ ਵੀ ਵੀਰ ਨੂੰ ਗੁੱਸਾ ਕਰਨ ਦੀ ਲੋੜ ਨਹੀਂ। ਬਿੱਟਾ ਸਿੱਖ ਨਹੀਂ ਹੈਗਾ। ਜੇ ਬਿੱਟੇ ਦੇ ਵਿੱਚ ਕੋਈ ਇੱਕ ਅੱਧੀ ਕਣੀ ਵੀ ਸਿੱਖਾਂ ਵਾਲੀ ਹੁੰਦੀ ਨਾ ਤੇ ਕੋਈ ਸ਼ਾਬਾਸ਼ ਉਹਨੂੰ ਕਹਿੰਦਾ ਹੁੰਦਾ ਪੰਜਾਬ ਦੇ ਵਿੱਚੋਂ। ਕਦੀ ਵੀ ਬਿੱਟੇ ਦੀ ਡਿਸਕਸ਼ਨ ਦੇ ਥੱਲੇ ਪੰਜਾਬੀਆਂ ਦੇ ਕਮੈਂਟ ਪੜ੍ਹਿਆ ਕਰੋ ਵੀ ਲੋਕ ਬਿੱਟੇ ਨੂੰ ਕਿੰਨਾ ਪਿਆਰ, ਸਤਿਕਾਰ ਤੇ ਮਾਣ ਨਾਲ ਨਵਾਜਦੇ ਆ। ਇਹ ਚਵਲ ਖਰੀਦੇ ਹੋਏ ਲੋਕ ਆ। ਇਹਨਾਂ ਦਾ ਮਕਸਦ ਹੀ ਇਹ ਆ ਵੀ ਨਫ਼ਰਤ ਪੈਦਾ ਕਰਨੀ। ਇਹਨਾਂ ਨੂੰ ਤਾਂ ਉਦਣ ਦੇ ਲੂਜ਼ ਮੋਸ਼ਨ ਲੱਗੇ ਹੋਏ ਆ ਜਿੱਦਣ ਦਾ ਕਰਤਾਰਪੁਰ ਕੋਰੀਡੋਰ ਖੁੱਲਿਆ ਆ। ਹਾਲਾਂਕਿ ਪਹਿਲਾਂ ਮੈਂ ਵੀ ਐਂ ਸੋਚਦਾ ਹੁੰਦਾ ਸੀ ਵੀ ਜਿਹੜੀ ਪਾਕਿਸਤਾਨੀ ਗਵਰਨਮੈਂਟ ਆ ਵੀ ਉਹ ਇੰਡੀਆ ਨਾਲ ਗੱਲਬਾਤ ਨਹੀਂ ਕਰਦੀ, ਵੀ ਆ ਜਿੰਨੇ ਮਸਲੇ ਪਿੱਛੇ ਕਸ਼ਮੀਰ ਵਾਲਾ ਆ ਹੋ ਰਿਹਾ, ਮੈਂ ਵੀ ਇਹੀ ਸੋਚਦਾ ਹੁੰਦਾ ਸੀ ਵੀ ਪਾਕਿਸਤਾਨੀ ਗਲਤ ਆ। ਪਰ ਜਦੋਂ ਤੋਂ ਇਮਰਾਨ ਖਾਨ ਆਇਆ ਆ, ਇਮਰਾਨ ਖਾਨ ਨੇ ਜ਼ੋਰ ਲਾ ਲਿਆ ਵੀ ਆ ਕੇ ਸਾਡੇ ਨਾਲ ਗੱਲਬਾਤ ਕਰੋ ਤੇ ਇੰਡੀਅਨ ਗਵਰਨਮੈਂਟ ਦਾ ਬਿਹੇਵੀਅਰ ਵੇਖ ਕੇ ਅੱਖਾਂ ਖੁੱਲੀਆਂ ਵੀ ਨਹੀਂ, ਸਾਨੂੰ ਤਾਂ ਹੁਣ ਤੱਕ ਇਹ ਝੂਠ ਹੀ ਬੋਲਦੇ ਰਹੇ ਆ ਵੀ ਪਾਕਿਸਤਾਨ ਗੱਲ ਨਹੀਂ ਸੁਣਦਾ, ਪਾਕਿਸਤਾਨ ਐਂ ਕਰਦਾ ਆ, ਓਂ ਕਰਦਾ ਆ। ਹਾਲਾਂਕਿ ਰਿਐਲਿਟੀ ਇਹ ਆ ਵੀ ਇੰਡੀਅਨ ਗਵਰਨਮੈਂਟ ਕਦੀ ਵੀ ਨਹੀਂ ਚਾਹੁੰਦੀ ਵੀ ਕਸ਼ਮੀਰ ਮਸਲੇ ਦਾ ਹੱਲ ਹੋਵੇ, ਕਿਉਂਕਿ ਕਸ਼ਮੀਰ ਮਸਲਾ ਜਿਹੜਾ ਆ ਨਾ ਉਹ ਜਿਵੇਂ ਕਹਿੰਦੇ ਹੁੰਦੇ ਆ ਵੀ ਬੜੀ ਜ਼ਬਰਦਸਤ ਚੀਜ਼ ਆ ਵੀ ਜਦੋਂ ਮਰਜ਼ੀ ਕੱਛ ਦੇ ਵਿੱਚੋਂ ਇਹਨੂੰ ਕੱਢੋ ਤੇ ਇੰਡੀਆ ਦੇ ਵਿੱਚ ਇਲੈਕਸ਼ਨ ਜਿੱਤ ਲਓ। ਇਹਨਾਂ ਨੂੰ ਇਹ ਨਹੀਂ ਮਸਲਾ ਹੈਗਾ ਵੀ ਉੱਥੇ ਲੋਕ ਮਰਦੇ ਆ ਜਾਂ ਅਸੀਂ ਇੰਨਾ ਪੈਸਾ ਖਰਚਦੇ ਪਏ ਆ ਆਰਮੀ ਦੇ ਉੱਤੇ, ਡਿਫੈਂਸ ਦੇ ਉੱਤੇ। ਇਹਨਾਂ ਦਾ ਕੋਈ ਨਹੀਂ ਇਹਦੇ ਵੱਲ ਧਿਆਨ। ਇਹਨਾਂ ਨੂੰ ਇਹ ਆ ਵੀ ਇਲੈਕਸ਼ਨ ਜਿੱਤਣ ਵਾਸਤੇ ਬੜਾ ਵਧੀਆ ਮੁੱਦਾ ਆ ਵੀ ਹਾਂ ਇਲੈਕਸ਼ਨ ਦੇ ਨੇੜੇ ਤੇੜੇ ਆ ਕੇ ਕੋਈ ਨਾ ਕੋਈ, ਜਿਵੇਂ ਉਹ ਪੁਲਵਾਮਾ ਵਾਲਾ ਕਰਾਇਆ ਸੀ, ਕਰਦੇ ਸਾਰਾ ਕੁਝ ਆਪ ਹੀ ਆ। ਕਸ਼ਮੀਰੀਆਂ ਨੂੰ ਇੱਕ ਖਡਾਉਣਾ ਬਣਾਇਆ ਹੋਇਆ ਆ ਤੇ ਅਜੇ ਪਤਾ ਨਹੀਂ ਉਹ ਕਿੰਨਾ ਕੁ ਚਿਰ ਖਡਾਉਣਾ ਰਹਿਣਗੇ। ਰੱਬ ਸੁੱਖ ਰੱਖੇ, ਜਿਉਂਦੇ ਵਸਦੇ ਰਹੋ, ਰੱਬ ਰੱਖਾ। ਫਿਰ ਗੱਲਬਾਤ ਕਰਾਂਗੇ।